ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਹਾਜ਼ਰ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਸਾਡੇ ਨਾਲ ਜੁੜਨਗੇ ਜੀ ਬਲਤੇਜ ਬੰਨੂ। ਦੱਸਣਗੇ ਭਾਰਤ ਦੇ ਵਿੱਚ ਕੀ ਕੁਛ ਹੋ ਰਿਹਾ ਆ, ਪੰਜਾਬ ਦੇ ਵਿੱਚ ਜਿਹੜੀਆਂ ਖਬਰਾਂ ਆ ਉਹ ਕਿਸ ਤਰ੍ਹਾਂ ਆ ਤੇ ਕੀ ਹੋ ਰਿਹਾ ਆ। ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਉਸ ਤੋਂ ਪਹਿਲਾਂ ਧੰਨਵਾਦ ਕਰਾਂਗੇ ਸਾਡੇ ਸਪੋਂਸਰ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਜੀ ਰੇਡੀਓ ਸੈਟ ਤੇ, ਨੈਟ ਤੇ, ਫੋਨ ਦੇ ਉੱਤੇ ਵੀ ਸੁਣ ਸਕਦੇ ਹਾਂ ਜੀ। ਰੇਡੀਓ ਨੂੰ ਫੋਨ ਤੇ ਸੁਣਨ ਲਈ ਫੋਨ ਨੰਬਰ ਡਾਇਲ ਕਰ ਸਕਦੇ ਹਾਂ 832 551 5029 8325515029 6054756868 605 475 6868। ਨੈਟ ਤੇ ਸੁਣ ਲਈ www.punjabiradiousa.com ਤੇ ਹੁਣ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਣਾ ਨਾਲ। ਸਤਿ ਸ੍ਰੀ ਅਕਾਲ ਜੀ ਬਲਤੇਜ ਪੰਨੂ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਹਾਂ ਤੇ ਜੀ ਬਲਤੇਜ ਪੰਨੂ ਜੀ, ਆਪਾਂ ਜਿਹੜੀ ਇੱਕ ਬਹੁਤ ਖਬਰ ਹੈਗੀ ਆ, ਜਿਹੜਾ ਹਿਰਦੇ ਵਿੰਨਣ ਵਾਲੀ ਗੱਲ ਹੈਗੀ ਆ, ਜਿਹੜੀ ਕੰਟੇਨਰਾਂ ਦੇ ਵਿੱਚ ਜਿਹੜੇ ਕੁਛ ਕੁ ਲੋਕ ਹੈ ਜਿਹੜੇ ਉਹ ਸਿੱਖ ਹੈਗੇ ਆ, ਪਤਾ ਨਹੀਂ ਸੀ ਲੱਗਦਾ ਕਿੱਥੋਂ ਆਏ ਆ, ਕਿੱਦਾਂ ਆਏ ਆ, ਇੰਗਲੈਂਡ ਦੇ ਵਿੱਚ ਜਿਹੜੇ ਉਹ ਪਾਏ ਗਏ ਆ, ਉਹਨਾਂ ਬਾਰੇ ਜ਼ਰੂਰ ਸਾਨੂੰ ਦੱਸੋ ਕਿ ਉਹ ਕੀ ਮਾਜਰਾ ਆ, ਕਿੱਥੇ ਦੇ ਸੀ ਉਹ। ਬਿਲਕੁਲ ਜੀ, ਇਹ ਜਿਹੜੀ ਮਨੁੱਖੀ ਸਮਗਲਿੰਗ ਆ ਉਹਦਾ ਇੱਕ ਬੜਾ ਅਜੀਬ ਜਿਹਾ ਜਿਹੜਾ ਦੀ ਤਰੀਕਾ ਸਾਹਮਣੇ ਆਇਆ। ਤੁਹਾਨੂੰ ਯਾਦ ਹੋਣਾ ਸੈਣੀ ਬ੍ਰਦਰਸ ਸਨ ਦੋ, ਉਹ ਇੱਕ ਵਾਰੀ ਜਹਾਜ਼ ਦੇ ਜਿਹੜੇ ਟਾਇਰ ਨੇ, ਟਾਇਰ ਵਾਲੀ ਜਗ੍ਹਾ ਉਹਦੇ ਵਿੱਚ ਲੁੱਕ ਕੇ ਗਏ ਸੀਗੇ। ਉਹ ਵੀ ਬ੍ਰਿਟਨ ਦੇ ਵਿੱਚ ਹੀ ਉਤਰੇ ਸੀ। ਇੱਕ ਦੀ ਡੈਥ ਹੋ ਗਈ ਸੀਗੀ ਠੰਡ ਦੀ ਵਜ੍ਹਾ ਕਰਕੇ, ਇੱਕ ਜਿਹੜਾ ਸੀਗਾ ਉਹ ਪਹੁੰਚ ਗਿਆ ਸੀਗਾ। ਹੁਣ ਜਿਹੜੇ ਜੀ ਇਹ ਕੰਟੇਨਰ ਜਾਂਦੇ ਨੇ ਉਹਦੇ ਵਿੱਚ ਜਦੋਂ ਕੰਟੇਨਰ ਜਿਹੜਾ ਖੋਲਿਆ ਗਿਆ ਜੀ ਜਿਹੜੀ ਬ੍ਰਿਟਨ ਦੀ ਇੱਕ ਬੰਦਰਗਾਹ ਉਹਦੇ ਉੱਤੇ, ਤਾਂ ਇਹ ਕੰਟੇਨਰ ਇੱਕਦਮ ਖੜਕਣਾ ਸ਼ੁਰੂ ਹੋ ਗਿਆ। ਅੰਦਰੋਂ ਮਨੁੱਖੀ ਆਵਾਜ਼ਾਂ ਜਿਹੜੀਆਂ ਸੀ ਉਹ ਆਉਣ ਲੱਗ ਗਈਆਂ। ਜਦੋਂ ਖੋਲਿਆ ਗਿਆ ਤਾਂ ਦੇਖਿਆ ਜੀ ਕਿ ਉਹਦੇ ਵਿੱਚ ਜਿਹੜੇ ਕਿੰਨੇ ਹੀ ਬੰਦੇ ਤਾੜੇ ਹੋਏ ਸੀਗੇ। ਇੱਕ ਦੀ ਜਿਹੜੀ ਹੈ ਜੀ ਉਹ ਡੈਥ ਹੋ ਚੁੱਕੀ ਆ। ਹੁਣ ਇਹ ਪਤਾ ਲੱਗਾ ਜੀ ਕਿ ਇਹ ਜਿਹੜੇ ਕੰਟੇਨਰ ਦੇ ਵਿੱਚ ਲੁੱਕ ਕੇ ਪਹੁੰਚੇ ਲੋਕ ਨੇ, ਇਹਦੇ ਵਿੱਚੋਂ 35 ਮਰਦ, ਔਰਤਾਂ ਤੇ ਬੱਚੇ ਜਿਹੜੇ ਅਫਗਾਨਿਸਤਾਨ ਮੂਲ ਦੇ ਸਿੱਖ ਨੇ ਜੀ। ਬ੍ਰਿਟਿਸ਼ ਪੁਲਿਸ ਤੇ ਕਹਿੰਦੀ ਹੈ ਜੀ ਕਿ ਮਨੁੱਖੀ ਸਮਗਲਿੰਗ ਦਾ ਸ਼ਿਕਾਰ ਬਣੇ ਨੇ। ਔਰ ਬੈਲਜੀਅਮ ਤੋਂ ਇਹ ਸਮੁੰਦਰੀ ਜਹਾਜ਼ ਜਿਹੜਾ ਸੀਗਾ ਜੀ MX ਦੀ ਟਿਲਬਰੀ ਬੰਦਰਗਾਹ ਦੇ ਵਿੱਚ ਜਿਹੜਾ ਜੀ ਉਹ ਜਿਹੜਾ ਪਹੁੰਚਿਆ ਸੀਗਾ। ਇਹ 35 ਵਿਅਕਤੀਆਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਜੀ। ਔਰ ਇਸ ਮਾਮਲੇ ਦੀ ਜਾਂਚ ਜਿਹੜੀ ਆ ਉਹ ਜਾਰੀ ਹੈ। ਇਹਨਾਂ ਤਕਰੀਬਨ ਮਰਨ ਵਾਲੀ ਹਾਲਤ ਦੇ ਵਿੱਚ ਸਨ ਜੀ ਜਦੋਂ ਇਹ ਪਹੁੰਚੇ ਨੇ। ਇਹ ਪਾਣੀ ਤੇ ਖੂਨ ਦੀ ਕਮੀ ਦਾ ਜਿਹੜਾ ਜੀ ਉਹ ਸ਼ਿਕਾਰ ਦੱਸੇ ਜਾਂਦੇ ਨੇ। ਹਸਪਤਾਲ ਦੇ ਵਿੱਚ ਜਿਹੜੀ ਹੈ ਜੀ ਇਹਨਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਭੇਜ ਦਿੱਤਾ ਗਿਆ। ਪੁਲਿਸ ਦੇ ਜਿਹੜੇ ਸੂਤਰ ਨੇ ਦੱਸਦੇ ਨੇ ਕਿ ਟਿਲਬਰੀ ਦੇ ਨੇੜੇ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਜਿਹੜਾ ਟਰਾਂਸਲੇਟਰ ਹੈ ਜੀ ਉਹਦੀ ਮਦਦ ਦੇ ਨਾਲ ਇਹਨਾਂ ਤੋਂ ਪੁੱਛ ਪੜਤਾਲ ਜਿਹੜੀ ਹੈ ਉਹ ਕੀਤੀ ਜਾਊਗੀ। ਬ੍ਰਿਟਨ ਦੇ ਇਮੀਗ੍ਰੇਸ਼ਨ ਨਿਯਮਾਂ ਦੇ ਅਨੁਸਾਰ ਇਹਨਾਂ ਦੇ ਉੱਤੇ ਕੀਤੀ ਜਾਊਗੀ। MX ਦੀ ਪੁਲਿਸ ਜਿਹੜੀ ਹੈ ਜੀ ਉਹ ਇਹਦੇ ਤੋਂ ਬੜੀ ਹੈਰਾਨ ਹੈ ਜੀ। ਔਰ ਇੰਟਰਪੋਲ ਤੇ ਹੋਰ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੀ ਮਦਦ ਲਈ ਜਾ ਰਹੀ ਹੈ, ਕਿਉਂਕਿ ਕੰਟੇਨਰ ਦੇ ਵਿੱਚ ਏਦਾਂ ਜਿਹੜੇ ਤਾੜ ਕੇ ਆਉਣ ਦਾ ਮਾਮਲਾ ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਸਾਹਮਣੇ ਆਇਆ ਜੀ। ਤੁਸੀਂ ਦੇਖੋ ਕਿ ਉਹ ਕਿੰਨੇ ਕੁ ਤੰਗ ਹੋਣਗੇ ਜਿਨ੍ਹਾਂ ਨੇ ਏਡਾ ਵੱਡਾ ਆਪਣੀ ਜ਼ਿੰਦਗੀ ਦਾ ਰਿਸਕ ਜਿਹੜਾ ਉਹ ਲੈ ਲਿਆ। ਜਿਹੜੇ ਉੱਥੇ ਗਏ ਸਾਰੇ ਦੇ ਸਾਰੇ ਵੀ ਮਰ ਸਕਦੇ ਸਨ ਜੀ। ਜੇ ਇੱਥੇ ਗੱਲ ਦੇਖੀਏ ਬਲਤੇਜ ਪੰਨੂ ਜੀ, ਕਈ ਵਾਰੀ ਅਸੀਂ ਇੱਧਰ ਉੱਧਰ ਤੁਰੇ ਫਿਰਦੇ ਰਹਿੰਦੇ ਇਹੋ ਜਿਹੀਆਂ ਕੰਟਰੀਆਂ 'ਚ ਰਹਿ ਕੇ, ਪਰ ਉੱਥੇ ਪਤਾ ਲੱਗਾ ਸੀਗਾ ਕਿ ਜਿਹੜੇ ਇਹ ਅਫਗਾਨੀ ਸਿੱਖ ਹੈਗੇ ਆ ਇਹ ਜਿੱਥੇ ਰਹਿੰਦੇ ਆ ਤੇ ਉੱਥੇ ਹੀ ਇਹਨਾਂ ਦੇ ਉਹ ਫਿਊਨਰਲ ਹਾਊਸ ਬਣਾਇਆ ਵਿੱਚ, ਜਿੱਥੇ ਇਹ ਰਹਿੰਦੇ ਆ ਉੱਥੇ ਅਫਗਾਨਿਸਤਾਨ ਦੇ ਵਿੱਚ। ਇਹਨਾਂ ਦੀ ਸਾਰ ਲੈਣ ਦਾ ਕੰਮ ਜ਼ਰੂਰ ਕਰਨਾ ਚਾਹੀਦਾ ਹੈ। ਅਗਲੀ ਗੱਲਬਾਤ ਕਰੀਏ ਜੀ, ਬਰਕਤ ਸਿੱਧੂ ਹੋਰੇ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਜੀ। ਜੀ ਇਹ ਬੜੀ ਮੈਂ ਸਮਝਦਾ ਕਿ ਚੰਗਾ ਜਿਹੜੇ ਸੁਣਨ ਵਾਲੇ ਲੋਕ ਨੇ ਉਹਨਾਂ ਦੇ ਵਾਸਤੇ ਬੜੀ ਦੁਖਦਾਈ ਖਬਰ ਹੈ। ਪਤਾ ਹੀ ਸੀਗਾ ਜੀ ਇਸ ਖਬਰ ਦੇ ਆਉਣ ਦਾ, ਕਿਉਂਕਿ ਉਹ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਸਨ ਤੇ ਉਹ ਇਸ ਦੁਨੀਆ ਤੋਂ ਜਿਹੜਾ ਤੁਰ ਗਏ ਨੇ ਜੀ। ਇੱਕ ਮੈਂ ਸਮਝਦਾ ਕਿ ਸੂਫੀ ਗਾਇਕੀ ਦਾ ਜਿਹੜਾ ਅੰਤ ਹੋ ਗਿਆ, ਇੱਕ ਯੁੱਗ ਦਾ ਅੰਤ ਹੋ ਗਿਆ ਬਰਕਤ ਸਿੱਧੂ ਹੋਰਾਂ ਦੇ ਨਾਲ। ਇੱਕ ਯੂਨੀਵਰਸਿਟੀ ਜਿਹੜੀ ਤੁਰੀ ਫਿਰਦੀ ਸੂਫੀ ਸੰਗੀਤ ਦੀ ਸੀਗੀ ਉਹ ਤੁਰ ਗਈ। ਦੂਜਾ ਦੁੱਖ ਜਿਹੜਾ ਉਹਨਾਂ ਦੀ ਸਭ ਤੋਂ ਵੱਡਾ, ਉਹਨਾਂ ਦੀ ਮੌਤ ਦਾ ਦੇਖੋ ਹਰ ਇੱਕ ਨੂੰ ਹੀ ਜਾਣਾ, ਹਰੇਕ ਨੇ ਹੈ, ਕਿਸੇ ਨੇ ਇੱਥੇ ਬਹਿ ਨਹੀਂ ਰਹਿਣਾ। ਪਰ ਜਿਹੜਾ ਦੁੱਖ ਹੈ ਸਭ ਤੋਂ ਵੱਡਾ ਮੈਨੂੰ ਉਹਨਾਂ ਦੀ ਮੌਤ ਦੇ ਨਾਲੋਂ ਜ਼ਿਆਦਾ ਲੱਗਦਾ ਜੀ ਇਸ ਚੀਜ਼ ਦਾ ਕਿ ਇੱਕ ਇਹੋ ਜਿਹਾ ਗਾਇਕ ਜਿਹਨੇ ਸਾਰੀ ਉਮਰ ਸਮਝੌਤਾ ਨਹੀਂ ਕੀਤਾ, ਉਹਨੇ T ਸੀਰੀਜ਼ ਦਾ 65 ਲੱਖ ਰੁਪਈਏ ਵਾਲਾ ਵੀ ਠੁਕਰਾ ਦਿੱਤਾ ਸੀਗਾ, ਇਹ ਕਹਿ ਕੇ ਕਿ ਨਹੀਂ ਭਾਈ ਮੈਂ ਇਹੋ ਜਿਹਾ ਨਹੀਂ ਗਾ ਸਕਦਾ। ਮੇਰਾ ਤਾਂ ਅੰਦਾਜ਼ ਜਿਹੜਾ ਉਹ ਫਕੀਰਾਂ ਵਾਲਾ, ਜਿੱਥੇ ਕੋਈ ਜਿਹਨੂੰ ਸੱਦ ਲੈਂਦਾ ਸੀ ਉੱਥੇ ਉਹ ਲੈ ਕੇ ਹਾਰਮੋਨੀਅਮ ਤੁਰ ਪੈਂਦੇ ਹੁੰਦੇ ਸਨ ਗਾਉਣ ਦੇ ਵਾਸਤੇ। ਅੱਜ ਜਿਹੜੇ ਸਿੰਗਰ ਨੇ
ਜਿਹੜੇ ਕਰੋੜਾਪਤੀ ਹੋਏ ਫਿਰਦੇ ਨੇ ਉਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਉਹ ਪਹੁੰਚੇ ਹੀ ਨਹੀਂ ਜੀ। ਐਵੇਂ 3 ਕੁ ਉੱਥੇ ਗਏ ਜੀ, ਜਿਹੜੇ ਉਹਨਾਂ ਦੇ ਅੰਤਮ ਜਿਹੜੀਆਂ ਰਸਮਾਂ ਸਨ ਉਹਦੇ ਮੌਕੇ ਦੇ ਉੱਤੇ, ਉਹਨੂੰ ਸੰਭਾਲਿਆ ਨਹੀਂ ਜਾ ਸਕਿਆ। ਜਦੋਂ ਉਹਨਾਂ ਨੂੰ ਹਸਪੀਟਲ ਦੇ ਵਿੱਚੋਂ ਛੁੱਟੀ ਮਿਲ ਗਈ ਨਾ, ਪਿਛਲੇ ਦਿਨ ਛੁੱਟੀ ਦੇ ਦਿੱਤੀ ਗਈ, ਇਹ ਕਿਹਾ ਗਿਆ ਜੀ ਕਿ ਇਹਨਾਂ ਦੀ ਸੇਵਾ ਕਰ ਲਓ ਜਿੰਨੇ ਦਿਨ ਹੈਗੇ ਨੇ। ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਨਹੀਂ ਲਿਜਾਇਆ ਜਾ ਸਕਿਆ ਕਿਉਂਕਿ ਉਹਨਾਂ ਦੇ ਘਰ ਦੀ ਜਿਹੜੀ ਛੱਤ ਆ ਨਾ ਜੀ, ਉਹ ਡਿੱਗੂ ਕਰਦੀ ਆ ਵੀ ਉਹ ਨਾ ਕਿਤੇ ਉੱਤੇ ਉਦੋਂ ਮੌਤ ਤੋਂ ਪਹਿਲਾਂ ਹੀ ਜਿਹੜੀ ਉਹਨਾਂ ਦੇ ਡਿੱਗ ਪਵੇ। ਤੇ ਉਹਨਾਂ ਦੇ ਦੋਸਤ ਦੇ ਘਰ ਜਿਹੜਾ ਸੀਗਾ ਉਹਨਾਂ ਨੂੰ ਰੱਖਿਆ ਗਿਆ। ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਲੋਕ ਉਹ ਤੁਰ ਪੈਣ ਦੀ ਹੁਣ ਫੰਡ ਇਕੱਠਾ ਕਰਨ ਦੇ ਵਾਸਤੇ। ਇੱਦਾਂ ਦਾ ਕੋਈ ਕੰਮ ਜਿਹੜਾ ਮੈਂ ਅਗਾਊਂ ਤੁਹਾਨੂੰ ਸੂਚਿਤ ਕਰ ਦੇਵਾਂ ਕਿ ਨਾ ਕਰਨਾ ਬੈਟਰ ਹੋਊਗਾ, ਕਿਉਂਕਿ ਜਿਹੜਾ ਬੰਦਾ ਸਾਰੀ ਉਮਰ ਜਿਹਨੇ ਸਮਝੌਤਾ ਨਹੀਂ ਕੀਤਾ ਇਹਦੀ ਖਾਤਰ ਜੇ ਉਹ ਚਾਹੁੰਦੇ ਤਾਂ ਕਰ ਸਕਦੇ ਸਨ, ਪਰ ਜਦੋਂ ਉਹ ਬੰਦਾ ਹੀ ਤੁਰ ਗਿਆ ਤੇ ਹੁਣ ਜਿਹੜਾ ਦੀ ਉਹ ਕਹੀ ਜਾਣ ਦਾ ਕੋਈ ਆਈਡੀਆ ਨਹੀਂ। ਮੈਂ ਤਾਂ ਕਹਿੰਦਾ ਜੀ ਕਿ ਅਸੀਂ ਸ਼ਰਮਸਾਰ ਹਾਂ ਜੀ ਸਾਰੇ, ਉਹਦੇ ਵਿੱਚ ਮੈਂ ਵੀ ਸ਼ਾਮਿਲ ਹਾਂ ਜੀ, ਜਿਨ੍ਹਾਂ ਦੇ ਕੋਲੋਂ ਇੱਕ ਮਹਾਨ ਗਾਇਕ ਜਿਹੜਾ ਜੀ ਤੁਰ ਗਿਆ, ਪਰ ਉਹਨਾਂ ਦੀ ਜਿਹੜੀ ਹੈ ਜੀ ਅਸੀਂ ਉਹਨਾਂ ਨੂੰ ਸੰਭਾਲ ਨਹੀਂ ਸਕੇ ਜੀ। ਪਰ ਉਹ ਬੰਦਾ ਆਪਣੇ ਬਚਨਾਂ ਤੇ ਅਖੀਰ ਤੱਕ ਜਿਹੜਾ ਜੀ ਪੁੱਗਿਆ, ਉਹਨੇ ਕੋਈ ਸਮਝੌਤਾ ਨਹੀਂ ਕੀਤਾ। ਨਹੀਂ ਤਾਂ ਅਦਰਵਾਈਜ਼ ਉਹ ਵੀ ਤੈਨੂੰ ਸੋਹਣੀ ਅਫੀਮ ਦੇ ਵਰਗੀ ਨੂੰ ਰੱਖੂ ਚਾਂਦੀ ਦੀ ਡੱਬੀ ਦੇ ਵਿੱਚ ਪਾ ਕੇ, ਇਹੋ ਜਿਹੇ ਬੇਹੂਦਾ ਕਿਸਮ ਦੇ ਜਿਹੜੇ ਗਾਇਕ ਨੇ ਜੀ, ਜਿਹੜੀ ਗਾਇਕੀ ਆ ਉਹਨੂੰ ਅਪਣਾ ਕੇ ਉਹ ਵੀ ਬਹੁਤ ਸਾਰੇ ਪੈਸੇ ਕਮਾ ਸਕਦਾ ਸੀਗਾ, ਪਰ ਨਹੀਂ ਉਹਨੇ ਅਪਣਾਇਆ ਜੀ। ਹਾਂ ਜੀ ਬਿਲਕੁਲ। ਤੇ ਅਗਲੀ ਵੀ ਜਿਹੜੀ ਬੜੀ ਦੁਖਦਾਈ ਘਟਨਾ, ਤਰਨ ਦੇ ਲਾਗੇ ਜਿਹੜਾ ਇੱਕ ਹਾਦਸਾ ਹੋਇਆ ਤੇ 4 ਨੌਜਵਾਨ ਆ ਉਹ ਥਾਂ ਤੇ ਹੀ ਖਤਮ ਹੋ ਗਏ। ਦੇਖੋ ਤਕਰੀਬਨ ਐਵਰੇਜ ਜਿਹੜੀ ਇਹਨਾਂ ਦੀ ਔਨ ਦੀ ਸਪੌਟ ਸੜਕ ਹਾਦਸੇ ਪੰਜਾਬ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ 12 ਹੈ ਇਸ ਵੇਲੇ। ਦਰਜਨ ਦੇ ਕਰੀਬ ਜਿਹੜੇ ਲੋਕ ਨੇ ਰੋਜ਼ ਮਰਦੇ ਨੇ, ਇਹ ਔਨ ਦੀ ਸਪੌਟ ਮਰਨ ਵਾਲੇ ਨੇ, ਜਿਨ੍ਹਾਂ ਦੀ ਬਾਅਦ ਦੇ ਵਿੱਚ ਹਸਪਤਾਲ ਜਾ ਕੇ ਡੈਥ ਹੁੰਦੀ, ਕੁਝ ਦਿਨਾਂ ਬਾਅਦ ਡੈਥ ਹੋ ਜਾਂਦੀ ਹੈ। ਜੇ ਉਹਨਾਂ ਨੂੰ ਤੁਸੀਂ ਇਨਕਲੂਡ ਕਰਦੇ ਹੋ ਇਹਨਾਂ ਨੂੰ ਤਾਂ ਤੁਸੀਂ ਅੰਦਾਜ਼ਾ ਗਿਣਤੀ ਕਿੱਥੇ ਜਾਂਦੀ ਹੈ। ਮੁਸ਼ਕਿਲ ਆ, ਇੱਥੇ ਸਮਝਦਾ ਕੋਈ ਨੀਗਾ। ਫਿਰ ਵੀ ਇੱਥੇ ਜਿੰਨਾ ਜਿਹੜਾ ਨਾ ਜੀ ਰੂਲ ਰੈਗੂਲੇਸ਼ਨ ਜਿਹੜੇ ਨੇ ਨਾ ਸੜਕ ਦੇ ਉੱਤੇ ਚੱਲਣ ਦੇ, ਉਹ ਛੱਡੋ ਕੋਈ ਨਾ ਹੀ ਹੈ ਨਹੀਂ ਜੀ। ਕੁਝ ਸਮਾਂ ਪਹਿਲਾਂ ਇੱਕ ਬਾਈਕ ਵਾਲਾ ਜਿਹੜਾ ਜੀ ਬਹੁਤ ਗਲਤ ਤਰੀਕੇ ਦੇ ਨਾਲ ਚੱਲ ਰਿਹਾ ਸੀਗਾ, ਮੈਂ ਉਹਨੂੰ ਔਖਾ ਸੌਖਾ ਹੋ ਕੇ ਘੇਰ ਲਿਆ ਤੇ ਉਹਦਾ ਸੀਗਾ ਜੀ, ਕਹਿੰਦਾ ਜੀ ਮੈਂ ਬਾਈਕ ਚਲਾ ਰਿਹਾ, ਮੇਰਾ ਰਾਈਟ ਬਣਦਾ ਹੈ ਕਿ ਮੈਂ ਜਿੱਧਰੋਂ ਦੀ ਮਰਜ਼ੀ ਕੱਢ ਲਵਾਂ। ਮੈਂ ਉਹ ਬੱਚਾ ਸੀਗਾ ਜੀ, ਮੈਂ ਉਹਨੂੰ ਸਮਝਾਇਆ ਵੀ ਸੜਕ ਦੇ ਉੱਤੇ ਰਾਈਟ ਨਹੀਂ ਹੁੰਦਾ ਕੋਈ ਵੀ, ਸੜਕ ਦੇ ਉੱਤੇ ਰੂਲ ਰੈਗੂਲੇਸ਼ਨ ਹੁੰਦੇ ਆ, ਉਹੀ ਫੋਲੋ ਕਰਨੇ ਪੈਂਦੇ ਆ। ਇੱਥੇ ਫੋਲੋ ਕੋਈ ਨਹੀਂ ਕਰਦਾ। ਹੁਣ 4 ਜਣੇ ਚੜੇ ਜਾ ਰਹੇ ਸਨ ਜੀ ਸੰਗਰਾਮ ਦੇ ਵਾਸਤੇ ਮੱਥਾ ਟੇਕਣ ਲਈ। ਅੱਗੋਂ ਆਉਂਦੀ ਤੇਜ਼ ਰਫ਼ਤਾਰ ਕਾਰ ਜਿਹੜੀ ਸੀਗੀ ਜੀ, ਉਹਨੇ ਉਹ ਰਗੜ ਤੇ ਦੋਨੋਂ ਜਿਹੜੇ ਜੀ ਉਹ ਕਸੂਰਵਾਰ ਨੇ। ਤੇਜ਼ ਰਫ਼ਤਾਰ ਕਾਰ ਜਿਹੜੀ ਆ ਉਹ ਕਸੂਰਵਾਰ ਨਿਰਸੰਦੇਹ, ਪਰ ਜਦੋਂ ਉਹ 4 ਜਣੇ ਇੱਕ ਬਾਈਕ ਦੇ ਉੱਤੇ ਚੜੇ ਜਾ ਰਹੇ ਨੇ ਉਹ ਵੀ ਬਾਈਕ ਦੇ ਕਸੂਰਵਾਰ ਨੇ। ਚਾਰੇ ਦੇ ਚਾਰੇ ਔਨ ਦੀ ਸਪੌਟ ਜਿਹੜੀ ਇਹਨਾਂ ਦੀ ਡੈਥ ਹੋ ਗਈ। ਨੌਜਵਾਨ ਸਨ ਜੀ ਚਾਰੇ ਨੇੜਲੇ ਪਿੰਡਾਂ ਦੇ। ਇੱਕ 20 ਸਾਲਾਂ ਦਾ ਸੀਗਾ ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ 17 ਸਾਲਾਂ ਦਾ ਸੀਗਾ, ਸ਼ਮਸ਼ੇਰ ਸਿੰਘ ਕਰਮਦੀਪ ਜਿਹੜੇ 19 ਸਾਲ ਦੇ ਸਨ ਜੀ, ਔਰ ਇਹ ਦੁੱਲਾ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਸਨ ਜੀ। ਸੋ ਇਹ ਸਾਰੇ ਦੇ ਸਾਰੇ ਮੌਤ ਦੇ ਮੂੰਹ ਜਿਹੜੇ ਜਾ ਪਏ ਨੇ। ਰੋਜ਼ ਡੈਥ ਇੰਨੀਆਂ ਹੁੰਦੀਆਂ ਨੇ ਜੀ, ਡਰ ਲੱਗਦਾ ਪੰਜਾਬ ਦੀਆਂ ਸੜਕਾਂ ਦੇ ਉੱਤੇ ਨਿਕਲਦਿਆਂ ਹੋਇਆਂ। 2 ਵੀਲਰ ਵਾਲੇ ਖਾਸ ਤੌਰ ਦੇ ਉੱਤੇ ਕੋਈ ਨਹੀਂ ਦੇਖਦੇ ਜੀ ਕਿ ਕਿੱਧਰੋਂ ਦੀ ਉਹਨਾਂ ਨੇ ਚੜ੍ਹਨਾ। ਮੇਨ ਸੜਕ ਦੇ ਉੱਤੇ ਚੜ੍ਹਨ ਦੇ ਵਿੱਚ ਕੋਈ ਸਟਾਪ ਸਾਈਨ ਨਹੀਂਗਾ ਕਿਸੇ ਦੇ ਵਾਸਤੇ, ਜਿੱਧਰੋਂ ਮਰਜ਼ੀ ਜਿਹੜਾ ਦੀ ਆ ਜਾਂਦਾ। ਇੱਕ ਇੱਥੇ ਆਸਟ੍ਰੇਲੀਆ ਤੋਂ ਆਏ ਸਨ ਜੀ ਪਿੱਛੇ ਜੇ ਮੇਰੇ ਨੋਨ ਨੇ, ਉਹਨਾਂ ਦੇ ਅੱਗੇ ਨਾਲ ਆਏ ਸਨ ਉਹ ਗੋਰਾ ਵਿਅਕਤੀ ਸੀਗਾ ਜੀ। ਉਹ ਕਹਿੰਦਾ ਜੀ ਮੈਂ ਇੱਕ ਗੱਲ ਮੰਨਦਾ ਇੱਥੇ ਆ ਕੇ ਪੰਜਾਬ ਦੇ ਵਿੱਚ ਕਿ ਇੱਥੇ ਤਾਂ ਬਹੁਤ ਤੇਜ਼ ਦਿਮਾਗ ਦੇ ਨਾਲ ਜਿਹੜੀ ਡਰਾਈਵਿੰਗ ਕਰਨੀ ਪੈਂਦੀ ਹੈ। ਕਹਿੰਦੇ ਅਸੀਂ ਤਾਂ ਕਾਰ ਤੋਰੀ ਤੇ ਬਸ ਉਹ ਡਰਾਈਵ ਚ ਪਾਈ ਤੇ ਤੁਰੀ ਜਾਂਦੀ। ਇੱਥੇ ਤੁਹਾਨੂੰ ਇਹ ਨਹੀਂ ਪਤਾ ਕਿ ਕਿਹੜੀ ਸਾਈਡ ਤੋਂ ਕਿੱਥੋਂ ਨਿਕਲਾਉਣੀ ਹੈ ਜੀ। ਬਿਲਕੁਲ ਜੀ। ਕਈ ਜਿਹੜੇ ਗੋਰੇ ਘੁੰਮ ਕੇ ਆਉਂਦੇ ਨੇ ਇੰਡੀਆ ਦੇ ਵਿੱਚ, ਉਹੀ ਕਹਿੰਦੇ ਕਿ ਰੱਬ ਤੇ ਬੀਜੀ ਉੱਥੇ ਹੀ ਆ, ਤੇ ਪਤਾ ਵੀ ਲੱਗਦਾ ਕਿ ਰੱਬ ਉੱਥੇ ਹੈਗਾ ਆ। ਤੇ ਅਗਲੀ ਗੱਲਬਾਤ ਕਰਦੇ ਆ ਆਪਾਂ ਸਹਾਰਨਪੁਰ ਦੇ ਦੰਗਿਆਂ ਦੀ, ਕਿ ਜਿਹੜੀ ਉਹ ਰਿਪੋਰਟ ਆਈ ਆ ਉਹ ਕੀ ਕਹਿੰਦੀ ਆ। ਜਿਹੜੀ ਇਹ ਰਿਪੋਰਟ ਆਈ ਹੈ ਜੀ, ਇਹ ਯੂਪੀ ਦੀ ਸਰਕਾਰ ਦੇ ਹਵਾਲੇ ਕੀਤੀ ਗਈ ਹੈ ਜੀ। ਜਿਹੜਾ ਉੱਥੋਂ ਦਾ ਪ੍ਰਸ਼ਾਸਨ ਆ ਉਹਦੇ ਉੱਤੇ ਲਾਪਰਵਾਹੀ ਦੇ ਦੋਸ਼ ਜਿਹੜੇ ਉਹ ਲਾਏ ਗਏ ਨੇ ਜੀ। ਭਾਰਤੀ ਜਨਤਾ ਪਾਰਟੀ ਦਾ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਜੀ, ਉਹਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਗਿਆ। ਭਾਰਤੀ ਜਨਤਾ ਪਾਰਟੀ ਤੇ ਸਮਾਜਵਾਦੀ ਪਾਰਟੀ ਦੇ ਵਿਚਕਾਰ ਸ਼ਬਦੀ ਜੰਗ ਜਿਹੜੀ ਹੈ ਜੀ ਉਹ ਛਿੜ ਪਈ ਹੈ। ਭਾਰਤੀ ਜਨਤਾ ਪਾਰਟੀ ਨੇ ਇਹਨੂੰ ਇਹ ਕਹਿ ਕੇ ਰੱਦ ਕਰਤਾ ਇਸ ਰਿਪੋਰਟ ਨੂੰ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ, ਔਰ ਸੱਤਾਧਾਰੀ ਜਿਹੜੀ ਸਮਾਜਵਾਦੀ ਪਾਰਟੀ ਹੈ ਉਹਨੇ ਇਹ ਕਿਹਾ ਜੀ ਕਿ ਰਾਜਨੀਤੀ ਤੋਂ ਪ੍ਰੇਰਿਤ ਨਹੀਂ, ਬਲਕਿ ਬਕਾਇਦਾ ਤੌਰ ਦੇ ਉੱਤੇ ਜਿਹੜੇ ਦੰਗੇ ਸਨ ਇਹਨਾਂ ਨੂੰ ਭੜਕਾਉਣ ਦੇ ਵਾਸਤੇ ਉੱਥੋਂ ਦਾ ਜਿਹੜਾ ਇੱਕ ਮੈਂਬਰ ਪਾਰਲੀਮੈਂਟ ਹੈ ਭਾਰਤੀ ਜਨਤਾ ਪਾਰਟੀ ਦਾ, ਉਹਨੇ ਸਰਦਾ ਬਣਦਾ ਆਪਣਾ ਰੋਲ ਜਿਹੜਾ ਸੀਗਾ ਉਹ ਇਹਦੇ ਵਿੱਚ ਬਣਾਇਆ ਸੀਗਾ ਜੀ। 5 ਮੈਂਬਰੀ ਕਮੇਟੀ ਜਿਹੜੀ ਸੀਗੀ ਜੀ ਉਹਦੀ ਸ਼ਿਵਪਾਲ ਯਾਦਵ ਦੀ ਅਗਵਾਈ ਦੇ ਵਿੱਚ ਬਣੀ ਸੀ। ਉਹਨੇ ਮੈਂਬਰ ਪਾਰਲੀਮੈਂਟ ਰਾਘਵ ਲਖਨਪਾਲ ਜਿਹੜਾ ਜੀ
ਉਹਦੇ ਉੱਤੇ ਸਿੱਧਮ ਸਿੱਧਾ ਦੋਸ਼ ਲਾਇਆ ਜੀ ਕਿ ਉਹਨੇ ਦੁਕਾਨਾਂ ਤੇ ਹੋਰ ਜਿਹੜਾ ਕਾਰੋਬਾਰ ਸੀਗਾ ਉਹਨੂੰ ਅੱਗ ਲਾਉਣ ਦੇ ਵਾਸਤੇ ਲੋਕਾਂ ਨੂੰ ਜਿਹੜਾ ਸੀਗਾ ਉਹ ਉਕਸਾਇਆ ਸੀਗਾ। ਜਿਹੜਾ ਲਖਨਪਾਲ ਆ ਜੀ ਉਹ ਇਹ ਕਹਿੰਦਾ ਕਿ ਨੀਵੇਂ ਦਰਜੇ ਦੀ ਇਹ ਰਾਜਨੀਤੀ ਹੈ, ਮੇਰੇ ਉੱਤੇ ਸਿਰਫ ਚਿੱਕੜ ਜਿਹੜਾ ਜੀ ਉਹ ਸੁੱਟਿਆ ਗਿਆ। ਉਂਝ ਵੈਸੇ ਵੇਖਿਆ ਜਾਵੇ 84 ਦਾ ਕਤਲੇਆਮ ਹੋਵੇ, ਚਾਹੇ 2002 ਦੇ ਦੰਗੇ ਹੋਣ, ਚਾਹੇ ਲਖਨਊ ਵਾਲੇ ਦੰਗੇ ਹੋਣ ਤੇ ਚਾਹੇ ਸਹਾਰਨਪੁਰ ਵਾਲੇ ਜਿਹੜੇ ਦੰਗੇ ਨੇ ਉਹ ਹੋਣ, ਇਹ ਹੋ ਹੀ ਨਹੀਂ ਸਕਦਾ ਕਿ ਕਿਤੇ ਜਗ੍ਹਾ ਦੇ ਉੱਤੇ ਰਾਜਨੀਤਿਕ ਜਿਹੜਾ ਬੰਦਾ ਜੀ ਉਹਦਾ ਹੱਥ ਨਾ ਨਿਕਲੇ ਜੀ। ਤੇ ਜੀ ਅਗਲੀ ਗੱਲਬਾਤ ਆਪਾਂ ਕਰਦੇ ਹਾਂ ਰੀਅਲ ਸਟੇਟ ਦੇ ਜਿਹੜੇ ਏਜੰਟ ਆ, ਜਿਨ੍ਹਾਂ ਨੂੰ ਆਪਾਂ ਦਲਾਲ ਵੀ ਕਹਿ ਲੈਂਦੇ ਹਾਂ, ਪ੍ਰਾਪਰਟੀ ਵਾਲੇ, ਪੰਜਾਬ ਦੇ ਵਿੱਚ ਇਹਨਾਂ ਦੇ ਉੱਤੇ ਕਿਉਂ ਕਾਰਵਾਈਆਂ ਹੋਣ ਜਾ ਰਹੀਆਂ? ਪੰਜਾਬ ਦੇ ਜੀ ਜਿਹੜਾ ਕਰਜ਼ਾ ਵਸੂਲੀ ਟ੍ਰਿਬਿਊਨਲ ਹੈ ਉਹਨੇ ਸੀਨੀਅਰ ਪੁਲਿਸ ਤੇ ਸਿਵਲ ਅਧਿਕਾਰੀਆਂ ਦੀ ਰੀਅਲ ਏਸਟੇਟ ਦੇ ਧੰਦੇ ਦੇ ਵਿੱਚ ਜਿਹੜੀ ਸ਼ਮੂਲੀਅਤ ਆ ਉਹਦੇ ਵਿਰੁੱਧ ਰਾਜ ਸਰਕਾਰ ਨੂੰ ਕਾਰਵਾਈ ਦੇ ਨਿਰਦੇਸ਼ ਜਿਹੜੇ ਉਹ ਦਿੱਤੇ ਨੇ ਜੀ। ਟ੍ਰਿਬਿਊਨਲ ਦੇ ਵੱਲੋਂ ਇਹ ਹੁਕਮ ਅੰਮ੍ਰਿਤਸਰ ਦੇ ਸ਼ੇਰਵੁੱਡ ਆਫੀਸਰ ਸੁਸਾਇਟੀ ਦੇ ਅਹੁਦੇਦਾਰਾਂ ਜਿਹੜੇ ਨੇ ਜੀ ਉਹਨਾਂ ਦੇ ਵੱਲੋਂ ਇੱਕ ਦਾਇਰ ਕੇਸ ਦੇ ਵਿੱਚ ਆਏ ਨੇ ਜੀ। ਟ੍ਰਿਬਿਊਨਲ ਦੇ ਵੱਲੋਂ ਸੁਸਾਇਟੀ ਦੇ ਵਿੱਚ ਜਿਹੜੇ ਦਾਇਰ ਜਵਾਬ ਦਾਅਵੇ ਨੇ ਉਹਦੇ ਵਿੱਚ ਫਲੈਟ ਤੇ ਮਕਾਨ ਵੇਚਣ ਦੀ ਗੱਲ ਜਿਹੜੀ ਆ ਉਹ ਸਵੀਕਾਰ ਕਰਨ ਦੇ ਨਾਲ ਨੌਕਰੀ ਦੇ ਨਾਲ ਜਿਹੜੀਆਂ ਇਹ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ, ਉਹਦੇ ਕਰਕੇ ਸੀਨੀਅਰ ਜਿਹੜੇ ਨੌਕਰਸ਼ਾਹਾਂ ਦੇ ਵੱਲੋਂ ਜਿਹੜਾ ਇਹ ਕੀਤਾ ਜਾ ਰਿਹਾ ਰੀਅਲ ਸਟੇਟ ਦਾ ਧੰਦਾ, ਉਹਦੇ ਕਰਕੇ ਪੰਜਾਬ ਦੇ ਕਈ ਉੱਚ ਅਧਿਕਾਰੀ ਜਿਹੜੇ ਨੇ ਉਹ ਕੜਿੱਕੀ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਜੀ। ਨੌਕਰੀ ਦੇ ਨਾਲ ਨਾਲ ਉਹ ਰੀਅਲ ਸਟੇਟ ਦਾ ਕੰਮ ਜਿਹੜਾ ਜੀ ਉਹ ਕਰਦੇ ਨੇ। ACP ਤੇ ਸ਼ਹਿਟਾ ਦੇ SHO ਜਿਹੜਾ ਜੀ ਉਹਦੇ ਤਬਾਦਲੇ ਦੇ ਆਦੇਸ਼ ਵੀ ਦਿੱਤੇ ਗਏ ਨੇ। ਮੈਂ ਇਹ ਦੱਸਦਾ ਜੀ ਕਿ ਬੇਸ਼ੱਕ ਜਿਹੜੇ ਪੁਲਿਸ ਆਫੀਸਰ ਨੇ ਕੁਝ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ, ਪਰ ਜਿਹੜਾ ਅਸਲ ਦੇ ਵਿੱਚ ਇਹ ਧੰਦਾ ਇਹਨਾਂ ਦੀ ਪ੍ਰਾਪਰਟੀ ਦਾ ਜਿਹੜੀ ਕਬਜ਼ੇ ਕਰਕੇ ਨਜਾਇਜ਼ ਜਾਂ ਜੋ ਕੁਛ ਵੀ ਜਿਹੜਾ ਸਾਰਾ ਕੁਛ ਕੀਤਾ ਜਾਂਦਾ ਹੈ, ਉਸ ਮਾਮਲੇ ਦੇ ਵਿੱਚ ਇਹ 3 ਧਿਰਾਂ ਨੇ ਜੀ, ਗੁੰਡੇ ਜਿਹੜੇ ਪੁਲਿਸ ਵਾਲੇ ਨੇ ਤੇ ਤੀਜੀ ਜਿਹੜੀ ਧਿਰ ਹੈ ਜੀ ਉਹ ਰਾਜਨੀਤਿਕ ਲੋਕ ਨੇ। ਇਹ ਜਿਹੜੀ ਤਿਕੋਣ ਆ ਨਾ ਇਹ ਸਾਰਾ ਕੁਛ ਕਰਦੀ ਹੈ। ਇਹਦੇ ਵਿੱਚੋਂ ਇੱਕ ਤਿਕੋਣ ਅਜੇ ਗਾਇਬ ਹੈ, ਜਿਹੜੀ ਮੇਨ ਰੋਲ ਨਿਭਾਉਂਦੀ ਹੈ ਉਹ ਹੈ ਰਾਜਨੀਤਿਕਾਂ ਦਾ ਜਿਹੜਾ ਟੋਲਾ, ਜਿਹੜਾ ਇਹਨਾਂ ਦੇ ਉੱਤੇ ਕਬਜ਼ੇ ਜਿਹੜਾ ਪ੍ਰਾਪਰਟੀਜ਼ ਤੇ ਕਰਦਾ, ਚਾਹੇ NRIs ਦੀਆਂ ਪ੍ਰਾਪਰਟੀਜ਼ ਨੇ ਚਾਹੇ ਦੂਸਰੀਆਂ ਜਿਹੜੀਆਂ ਪ੍ਰਾਪਰਟੀਜ਼ ਨੇ। ਇੱਕ ਰਿਟਾਇਰਡ ਜਿਹੜਾ ਬ੍ਰਿਗੇਡੀਅਰ ਦੀ ਪ੍ਰਾਪਰਟੀ ਦੇ ਉੱਤੇ ਜਿਹੜਾ ਕਬਜ਼ਾ ਹੋਇਆ, ਬ੍ਰਿਗੇਡੀਅਰ ਹੀ ਨਵਾਂ ਖੜਾ ਕਰ ਲਿਆ ਨਵਾਬ ਸਿੰਘ ਹੀਰ ਜਿਹੜੇ ਨੇ ਉਹਨਾਂ ਦੇ ਉੱਤੇ, ਉਹ ਇਹਨਾਂ ਦਿਨਾਂ ਦੇ ਵਿੱਚ ਚਰਚਿਤ ਹੈ। ਜਿਹੜਾ ਉਸ ਮਾਮਲੇ 'ਚ ਫੜਿਆ ਗਿਆ ਸੀ ਮੇਨ, ਉਹ ਯੂਥ ਅਕਾਲੀ ਦਲ ਦਾ ਆਗੂ ਹੈ ਜਿਹਨੇ ਸਾਰਾ ਇਹ ਕਹਾਣੀ ਘੜੀ, ਉਹਦੀ ਜ਼ਮਾਨਤ ਜਿਹੜੀ ਆ ਉਹ ਹੋ ਗਈ ਆ। ਇੱਕ ਇਹਦੇ ਵਿੱਚ NRI ਹੈਗਾ ਜੀ ਕਰਨ ਘਮਾਣ ਜਿਹੜਾ ਲੱਗਿਆ ਹੈ, ਉਹ ਅਕਾਲੀ ਦਲ ਦਾ ਖਾਸ ਹੈ ਜੀ, ਉਹਦਾ ਵੀ ਹੱਥ ਇਹਦੇ ਵਿੱਚ ਹੈ ਜੀ ਪ੍ਰਾਪਰਟੀਆਂ ਦੇ ਕਬਜ਼ੇ ਦੇ ਉੱਤੇ। ਉਹਨੂੰ ਹਾਲ ਦੀ ਘੜੀ ਜਿਹੜੀ ਹੈ ਜੀ ਜ਼ਮਾਨਤ ਮਿਲੀ ਹੋਈ ਹੈ ਐਂਟੀਸਪੇਟਰੀ। ਹੁਣ ਜਿਹੜੀ ਜੀ ਉਹ ਇਹ ਲੱਗਿਆ ਹੋਇਆ ਮਾਮਲਾ ਜਿਹੜਾ ਅਦਾਲਤ ਦੇ ਵਿੱਚ। ਸੋ ਇਹ ਜਿਹੜੀ ਤਿਕੋਣ ਆ ਨਾ ਜੀ ਇਹੀ ਸਾਰਾ ਕੁਛ ਕਰੀ ਜਾ ਰਹੀ ਹੈ ਜੀ। ਬਿਲਕੁਲ, ਜਿਹੜਾ ਗਲਬਾ ਪਾਇਆ ਹੋਇਆ ਰਲ ਮਿਲ ਕੇ ਪਾਇਆ ਹੋਇਆ। ਤਾਂ ਇੱਕ ਆਪਣੇ ਭਾਖੜਾ ਡੈਮ ਦਾ ਜਿਹੜਾ ਕਹਿੰਦੇ ਪਾਣੀ ਆ ਉਹ ਕਾਫੀ ਖਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਹੈ ਜੀ। ਜਿਹੜੇ ਮੈਂ ਕੱਲ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਬਾਰਿਸ਼ਾਂ ਨੇ ਜੀ ਉਹ ਹਿਮਾਚਲ ਦੇ ਵਿੱਚ ਬਹੁਤ ਹੋਈਆਂ ਨੇ, ਜਿਹਦੇ ਕਰਕੇ ਭਾਖੜਾ ਡੈਮ ਦਾ ਜਿਹੜਾ ਪਾਣੀ ਹੈ ਜੀ ਉਹ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਹੈ ਜੀ। ਪਾਣੀ ਕਾਫੀ ਸਾਰਾ ਜਿਹੜਾ ਭਾਖੜਾ ਡੈਮ ਦੇ ਵਿੱਚੋਂ ਛੱਡਿਆ ਗਿਆ, ਰਾਤੀ ਫੇਰ ਜਿਹੜਾ ਜੀ ਪਾਣੀ ਉਹ ਹੋਰ ਛੱਡਿਆ ਗਿਆ, ਔਰ ਭਾਖੜਾ ਡੈਮ ਦੇ ਜਿਹੜੇ ਵਿਭਾਗ ਹੈ ਜੀ ਉਹਦੇ ਵੱਲੋਂ ਇਹ ਸੂਚਨਾ ਦਿੱਤੀ ਗਈ ਹੈ ਕਿ ਅਗਲੇ 24 ਘੰਟਿਆਂ ਦੇ ਦੌਰਾਨ ਉਹਨਾਂ ਨੇ ਪਾਣੀ ਹੋਰ ਛੱਡਣਾ ਹੈ। ਇਹਦੇ ਨਾਲ ਸਤਲੁਜ ਤੇ ਬਿਆਸ ਦੇ ਵਿੱਚ ਪਾਣੀ ਬਹੁਤ ਆ ਗਿਆ ਹੈ। ਜਿਹੜੀ ਸਵਾਨ ਨਦੀ ਹੈ ਉਹਦੇ ਕੰਢੇ ਬੈਠੇ ਜਿਹੜੇ ਲੋਕ ਨੇ ਉਹਨਾਂ ਨੂੰ ਉਠਾਇਆ ਗਿਆ। ਤਕਰੀਬਨ 3 ਦਰਜਨ ਦੇ ਕਰੀਬ ਜਿਹੜੇ ਪਿੰਡ ਨੇ ਉਹ ਹੜ੍ਹਾਂ ਦੇ ਮਾਰ ਦੇ ਹੇਠ ਨੇ, ਔਰ ਬਿਆਸ ਦਰਿਆ ਜਿਹੜਾ ਜੀ ਉਹ ਇਸ ਵੇਲੇ ਪੂਰਾ ਉਛਾਲ ਦੇ ਵਿੱਚ ਹੈ। ਮੰਡ ਖੇਤਰ ਜਿਹੜਾ ਜੀ ਉਹਦੇ 'ਚ ਪਾਣੀ ਕਾਫੀ ਹੈ। ਜਿਵੇਂ ਦੱਸਿਆ ਗਿਆ ਭਾਖੜਾ ਬੋਰਡ ਦੇ ਵੱਲੋਂ ਕਿ ਪਾਣੀ ਹੋਰ ਛੱਡਿਆ ਜਾਣਾ ਹੈ। ਪੰਜਾਬ ਦੇ ਕਈ ਪਿੰਡਾਂ ਸ਼ਹਿਰਾਂ ਦੇ ਉੱਤੇ ਜਿਹੜਾ ਹੜ੍ਹਾਂ ਦਾ ਖਤਰਾ ਜੀ ਉਹ ਇਸ ਵੇਲੇ ਮੰਡਰਾ ਰਿਹਾ ਹੈ ਜੀ। ਤੇ ਜਿਹੜੇ ਜੀ ਕਿਸਾਨ ਇੱਕ ਭੁੱਖ ਹੜਤਾਲ ਤੇ ਬੈਠੇ ਸੀ ਉਹਨਾਂ ਦਾ ਕੀ ਬਣਿਆ? ਬੈਠੇ ਹੋਏ ਨੇ ਜੀ, ਕੰਟੀਨਿਊਸ ਜਿਹੜੀ ਉਹਨਾਂ ਦੀ ਭੁੱਖ ਹੜਤਾਲ ਆ ਚੱਲ ਰਹੀ ਹੈ। ਭੁੱਖ ਹੜਤਾਲਾਂ ਸਾਰੀਆਂ ਹੀ ਜਿਹੜੀਆਂ ਉਹ ਚੱਲੀ ਜਾ ਰਹੀਆਂ ਨੇ। ਜਿਹੜੀ ETT ਵਾਲੇ ਆ ਜਸਵਿੰਦਰ ਸਿੰਘ ਸਿੱਧੂ, ਉਹਦੀ ਹਾਲਤ ਵੀ ਜਿਹੜੀ ਆ ਜੀ ਉਹ ਕਾਫੀ ਵਿਗੜ ਗਈ ਆ। ਉਹ 24ਵੇਂ ਦਿਨ ਦੇ ਵਿੱਚ ਜਿਹੜੀ ਆ ਜੀ ਚਲੇ ਗਈ ਆ ਭੁੱਖ ਹੜਤਾਲ। ਭੁੱਖ ਹੜਤਾਲ ਤੇ ਤਾਂ ਜੀ ਆਪਣੇ ਨਾਮਧਾਰੀ ਜਿਹੜੇ ਉਹ ਵੀ ਬੈਠੇ ਹੋਏ ਨੇ, ਉਹ ਵੀ ਨਹੀਂ ਹਿੱਲੇ ਜੀ ਅਜੇ। ਭੁੱਖ ਹੜਤਾਲਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ। ਜੀ ਤੇ ਅੱਗੇ ਆਪਾਂ ਕਰੀਏ ਅਰਵਿੰਦ ਕੇਜਰੀਵਾਲ ਦਾ ਜਿਹੜਾ ਰੋਡ ਸ਼ੋਅ ਸੀ ਉਹ ਕਿਸ ਤਰ੍ਹਾਂ ਰਿਹਾ? ਪਟਿਆਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਕਾਫੀ ਵੱਡਾ ਹੁੰਗਾਰਾ ਜਿਹੜਾ ਜੀ ਉਹ ਮਿਲਿਆ। ਇਸ ਵੇਲੇ
ਬੇਸ਼ੱਕ ਜਿਹੜੀ ਪ੍ਰਨੀਤ ਕੌਰ ਹੋਰੀ ਨੇ ਉਹ ਲੀਡਿੰਗ ਸੀਟ ਦੇ ਉੱਤੇ ਬੈਠੇ ਦਿਖਾਈ ਦਿੰਦੇ ਨੇ, ਪਰ ਅਕਾਲੀ ਦਲ ਨਾਲੋਂ ਵੱਧ ਉਹਨਾਂ ਨੂੰ ਜਿਹੜਾ ਖਤਰਾ ਨਾ ਜੀ ਉਹ ਆਮ ਆਦਮੀ ਪਾਰਟੀ ਤੋਂ ਲੱਗ ਰਿਹਾ ਹੈ। ਉਹ ਇਹ ਗੱਲ ਕਹੀ ਜਾਂਦੇ ਨੇ ਕਿ ਹੁਣ ਉਹ ਗੱਲ ਲੋਕ ਸਭਾ ਦੀਆਂ ਚੋਣਾਂ ਵਾਲੀ ਨਹੀਂ ਬਣਨੀ ਆਮ ਆਦਮੀ ਪਾਰਟੀ ਤੋਂ। ਅੰਦਰੋਂ ਅੰਦਰੀ ਜਿਹੜੇ ਉਹ ਡਰੀ ਵੀ ਜਾ ਰਹੇ ਨੇ। ਇੱਕ ਵਾਰਡ ਦੇ ਵਿੱਚ 45 ਬੰਦੇ ਜਿਹੜੇ ਨੇ ਉਹ ਝੋਕੇ ਹੋਏ ਨੇ ਕਾਂਗਰਸ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜੇ ਇੰਨਾ ਜ਼ੋਰ ਕਿਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਉੱਤੇ ਲਾ ਦਿੰਦੇ ਤੇ ਹਾਲਾਤ ਪੰਜਾਬ ਦੀ ਇੰਨੀ ਮਾੜੀ ਨਾ ਹੁੰਦੀ ਜਿੰਨੇ ਉਹ ਪਟਿਆਲੇ ਦੀ ਸੀਟ ਦੇ ਉੱਤੇ ਇੱਕ ਦੇ ਉੱਤੇ ਜਿਹੜਾ ਜੀ ਉਹ ਲਗਾ ਰਹੇ ਨੇ। ਜਿਹੜਾ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋਅ ਆ ਜੀ ਉਹਨੂੰ ਕਾਫੀ ਵੱਡਾ ਹੁੰਗਾਰਾ ਜਿਹੜਾ ਅੰਦਰੂਨੀ, ਕਿਉਂਕਿ ਅੰਦਰੂਨੀ ਸ਼ਹਿਰ ਦੀ ਚੋਣ ਹੀ ਹੋ ਰਹੀ ਹੈ, ਕਾਫੀ ਵੱਡਾ ਹੁੰਗਾਰਾ ਜਿਹੜਾ ਮਿਲਿਆ ਅੱਜ ਤਲਵੰਡੀ ਸਾਬੋ ਦੇ ਵਿੱਚ ਨੇ, ਅੱਜ ਤੇ ਕੱਲ 2 ਦਿਨ ਦੇ ਵਾਸਤੇ। ਔਰ ਤਲਵੰਡੀ ਸਾਬੋ ਦੇ ਵਿੱਚ ਵੀ ਜਿਹੜੇ ਹਾਲਾਤ ਨੇ ਉਹ ਇਸ ਵੇਲੇ ਬੜੇ ਐਂਸ ਵਾਲੇ ਬਣੇ ਹੋਏ ਨੇ, ਕਿਉਂਕਿ ਉੱਥੇ ਸਾਰੀ ਦੀ ਸਾਰੀ ਸਰਕਾਰ ਜਿਹੜੀ ਹੈ ਨਾ ਜੀ ਉਹ ਬੈਠੀ ਆ। ਸਾਰੇ ਮੰਤਰੀ ਜਿਹੜੇ ਨੇ ਉਹ ਉੱਥੇ ਬੈਠੇ ਨੇ। ਇੱਕ ਮੰਤਰੀ ਦੇ ਨਾਲ 40 45 ਗੱਡੀਆਂ ਚੱਲਦੀਆਂ ਨੇ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਤਲਵੰਡੀ ਸਾਬੋ ਦੇ ਹਲਕੇ ਦੇ ਹਾਲਾਤ ਜਿਹੜੇ ਨੇ ਉਹ ਕੀ ਬਣੇ ਪਏ ਹੋਣਗੇ। ਉੱਥੇ ਰੋਡ ਸ਼ੋਅ ਜਿਹੜਾ ਜੀ ਅੱਜ ਤੇ ਕੱਲ ਨੂੰ ਅਰਵਿੰਦ ਕੇਜਰੀਵਾਲ ਜਿਹੜੇ ਉਹ ਕਰਨਗੇ, ਤੋ ਦੇਖਦੇ ਹਾਂ ਉੱਥੇ ਕਿਹੋ ਜਿਹਾ ਹੁੰਗਾਰਾ ਜਿਹੜਾ ਜੀ ਉਹਨਾਂ ਨੂੰ ਮਿਲਦਾ। ਉਹਨਾਂ ਨੇ ਇੱਥੇ ਇੱਕ ਅਹਿਮ ਗੱਲ ਜਿਹੜੀ ਪਟਿਆਲੇ ਦੇ ਵਿੱਚ ਕਹੀ ਹੈ ਕਿ ਮੈਨੂੰ ਵੀ ਥੱਪੜ ਮਾਰਤਾ ਸੀ ਕਿਸੇ ਨੇ ਤੇ ਮੈਂ ਤਾਂ ਬੰਦੇ ਦੇ ਘਰੇ ਗਿਆ ਸੀ ਗੁਲਦਸਤਾ ਲੈ ਕੇ, ਭਾਈ ਦੱਸ ਤੇਰੀ ਪ੍ਰੋਬਲਮ ਕੀ ਆ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਿਸੇ ਦੇ ਉੱਤੇ ਜੁੱਤੀ ਕਿਵੇਂ ਸੁਟਾ ਸਕਦੀ ਹੈ, ਉਹ ਤਾਂ ਆਪ ਇਹਦਾ ਜਿਹੜਾ ਜੀ ਸ਼ਿਕਾਰ ਹੁੰਦੇ ਰਹੇ ਨੇ। ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪੁੱਛਣ ਜਾਣਾ ਚਾਹੀਦਾ ਉਸ ਮੁੰਡੇ ਦੇ ਘਰੇ ਕਿ ਦੱਸੋ ਮੁਸ਼ਕਿਲ ਕੀ ਹੈ, ਇਹ ਰੋਜ਼ ਤੁਸੀਂ ਕਿਉਂ ਜ਼ਾਹਰ ਜਿਹੜਾ ਜੀ ਉਹ ਕੀਤਾ ਇੱਥੇ। ਜੀ ਬਿਲਕੁਲ, ਪਰ ਇਸ ਤਰ੍ਹਾਂ ਮੈਨੂੰ ਲੱਗਦਾ ਨਹੀਂ ਕਦੀ ਹੋਊਗਾ। ਤੇ ਜਿੱਦਾਂ ਤੁਸੀਂ ਹੁਣ ਬਿਕਰਮ ਦੀ ਗੱਲ ਕੀਤੀ ਆ, ਉਹਨੇ ਜੁੱਤੀ ਚਲਾ ਕੇ ਮਾਰੀ ਸੀ ਮੁੱਖ ਮੰਤਰੀ ਦੀ ਕੁਰਸੀ ਵੱਲ, ਉਹ ਤੇ ਪਤਾ ਲੱਗਾ ਕਿ ਇੱਕ ਹੋਰ ਵੀ ਕੇਸ ਪਾ ਦਿੱਤਾ ਗਿਆ। ਉਹਦੇ ਉੱਤੇ ਕਈ ਕੇਸ ਜਿਹੜੇ ਨੇ ਜੀ ਉਹ ਪਾਉਣ ਦੀ ਤਿਆਰੀ ਇਸ ਵੇਲੇ ਚੱਲ ਰਹੀ ਹੈ ਜੀ, ਕਿਉਂਕਿ ਜਿਹੜੀ 751 ਹੈ ਉਹ ਬੇਲੇਬਲ ਅਫੈਂਸ ਹੈ, ਭਾਵ ਕਿ ਜ਼ਮਾਨਤ ਉਹਦੇ ਵਿੱਚ ਜਿਹੜੀ ਹੋ ਜਾਂਦੀ ਹੈ, ਨਹੀਂ ਕੀਤੀ ਗਈ, ਜਾਣਬੁੱਝ ਕੇ ਨਹੀਂ ਕੀਤੀ ਗਈ। ਸੁਖਪਾਲ ਸਿੰਘ ਖਹਿਰਾ ਹੋਰੀ ਇਹ ਜ਼ਮਾਨਤ ਦੇਣ ਦੇ ਵਾਸਤੇ ਗਏ ਸੀਗੇ, ਪਰ ਹੁਣ ਇੱਕ ਪੁਲਿਸ ਵਾਲੇ ਦੇ ਵੱਲੋਂ ਪਰਚਾ ਦਰਜ ਉਹਦੇ ਉੱਤੇ ਕਰਵਾ ਦਿੱਤਾ ਗਿਆ ਕਿ ਉਹਦੀ ਵਰਦੀ ਨੂੰ ਹੱਥ ਪਾਇਆ ਗਿਆ, ਉਹਨੂੰ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਇਹ 186 ਦੇ ਤਹਿਤ ਜਿਹੜਾ ਪਰਚਾ ਜੀ ਉਹਦੇ ਉੱਤੇ ਦਰਜ ਹੋ ਗਿਆ। ਇਹ ਨਾਨ ਬੇਲੇਬਲ ਅਫੈਂਸ ਹੈ ਜੀ, ਮੈਂ ਦੱਸ ਦਵਾਂ, ਭਾਵ ਕਿ ਇਹਦੇ ਵਿੱਚ ਜ਼ਮਾਨਤ ਜਿਹੜੀ ਉਹ ਨਹੀਂ ਹੈ। ਜਿਹੜੇ 157 ਦੇ ਵਿੱਚ ਹੀ ਉਹਨੂੰ 14 ਦਿਨ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜਾ ਜੀ ਉਹ ਭੇਜਿਆ ਗਿਆ। ਤੁਸੀਂ ਅੰਦਾਜ਼ਾ ਲਾਓ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗੱਲ ਕਹੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਪੰਜਾਬ ਦੇ ਕੇਜਰੀਵਾਲ ਨੇ ਜੀ, ਔਰ ਜੇ ਪੰਜਾਬ ਦੇ ਕੇਜਰੀਵਾਲ ਨੇ ਤਾਂ ਇੱਕ ਮੁੰਡੇ ਨੂੰ ਸਜ਼ਾ ਜਿਹੜੀ ਹੈ ਜੀ ਸਿਰਫ ਉਹਨੇ ਇਹ ਗੱਲ ਕਹੀ ਕਿ ਮੈਂ ਸਿੰਬੋਲਿਕ ਤੌਰ ਦੇ ਉੱਤੇ ਜਿਹੜੀ ਜੁੱਤੀ ਆ ਸੁੱਟੀ ਆ, ਮੈਂ ਮਾਰੀ ਨਹੀਂ, ਮੈਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੇ ਜੁੱਤੀ ਨਹੀਂ ਮਾਰੀ, ਇਹ ਮੈਂ ਮੁੱਖ ਮੰਤਰੀ ਵੱਲ ਨੂੰ ਜੁੱਤੀ ਜਿਹੜੀ ਆ ਸੁੱਟੀ ਹੈ ਦੱਸਣ ਵਾਸਤੇ ਕਿ ਮਰ ਗਏ ਅਸੀਂ ਬੇਰੁਜ਼ਗਾਰ ਜਿਹੜੇ ਭੁੱਖੇ, ਸਾਡੀ ਜਿਹੜੀ ਆ ਉਹ ਸਾਰ ਲਓ। ਹੁਣ ਉਹਦੇ ਉੱਤੇ ਇਹ ਜਿਹੜਾ ਪਰਚਾ ਦਰਜ ਕੀਤਾ ਗਿਆ, ਜਿਹੜੀ DIG ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਹਦੇ ਵਿੱਚ ਇਹਦਾ ਕੋਈ ਜ਼ਿਕਰ ਨਹੀਂ ਸੀਗਾ ਇਸ ਪਰਚੇ ਦਾ ਕਿ ਇੱਦਾਂ ਦਾ ਪਰਚਾ। ਇਹ ਬਾਅਦ ਦੇ ਵਿੱਚ ਸਾਰੀ ਜਿਹੜੀ ਹੈ ਜੀ ਕਹਾਣੀ ਘੜੀ ਗਈ ਹੈ। ਵਿਕਰਮ ਕੁਮਾਰ ਜਿਹੜਾ ਜੀ ਉਹਨੂੰ ਇਹ ਜਿਹੜਾ ਜੀ ਫਸਾਉਣ ਦੇ ਵਾਸਤੇ ਉਹਦੀ ਪਤਨੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਆਉਣਾ ਸੀਗਾ, ਉਹਨੂੰ ਵੀ ਡਰਾ ਲਿਆ ਗਿਆ, ਉਹ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਆਈ। ਪੰਗਾ ਤਾਂ ਵਿਕਰਮ ਕੁਮਾਰ ਨੇ ਜਿਹੜਾ ਜੀ ਬਹੁਤ ਵੱਡਾ ਲੈ ਲਿਆ। ਜਿਹੜੀ ਜਥੇਬੰਦੀਆਂ ਨੇ, ਜਿਹੜੀ ETT ਹੈ, ਉਹਨਾਂ ਦੀ ਮੀਟਿੰਗ ਲੁਧਿਆਣੇ ਦੇ ਵਿੱਚ ਹੋਈ ਹੈ। ਬੇਰੁਜ਼ਗਾਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੀ ਅੱਜ ਇੱਕ ਹੋਰ ਮੀਟਿੰਗ ਜਿਹੜੀ ਹੈ ਜੀ ਉਹ ਹੋ ਰਹੀ ਹੈ। ਉਮੀਦ ਹੈ ਇਹ ਜਥੇਬੰਦੀਆਂ ਜਿਹੜੀਆਂ ਨੇ ਉੱਠ ਕੇ ਖੜੀਆਂ ਹੋਣਗੀਆਂ, ਕਿਉਂਕਿ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਵਿਕਰਮ ਦੀ ਸੁਰੱਖਿਆ ਨੂੰ ਲੈ ਕੇ ਹੈ, ਕਿਉਂਕਿ ਉਹਦਾ ਜਿਹੋ ਜਿਹਾ ਹਾਲ ਕਰ ਦਿੱਤਾ ਹੋਣਾ ਨਾ ਜੀ ਪੁਲਿਸ ਨੇ, ਉਹ ਪਤਾ ਹੀ ਹੈ ਸਭ ਨੂੰ ਕਿ ਕਿਹੋ ਜਿਹਾ ਕੀਤਾ ਹੋਊਗਾ। ਜੀ ਬਿਲਕੁਲ, ਵਿਕਰਮ ਤੇ ਤਾਂ ਦੇਖੋ ਉਹਨੇ ਸਾਹਮਣੇ ਬਿਆਨ ਵੀ ਦਿੱਤੇ ਆ, ਜੋ ਵੀ ਕੀਤਾ ਉਹਨੇ ਸਾਹਮਣੇ ਕੀਤਾ ਆ, ਪਰ ਇੱਕ ਹੋਰ ਗੱਲ ਸਾਹਮਣੇ ਆਈ ਆ ਕਿ ਜਿਹੜਾ ਇੱਕ ਪੁਲਿਸ ਇੰਸਪੈਕਟਰ ਆ ਉਸ ਦੀ ਰਿਪੋਰਟ ਨਹੀਂ ਕਿਤੇ ਲਿਖੀ ਜਾ ਰਹੀ ਅਕਾਲੀਆਂ ਦੇ ਖਿਲਾਫ, ਤੇ ਉਹਨੂੰ ਹਾਈ ਕੋਰਟ ਵਿੱਚ ਪਹੁੰਚਣਾ ਪੈ ਗਿਆ। ਜੀ ਇਹ ਮਾਮਲਾ ਬੜਾ ਇੰਟਰਸਟਿੰਗ ਹੈ ਜੀ ਆਪਣੇ ਆਪ ਦੇ ਵਿੱਚ, ਕਿਉਂਕਿ ਜੇ ਕਿਸੇ ਦੀ ਰਿਪੋਰਟ ਨਹੀਂ ਲਿਖੀ ਜਾ ਰਹੀ ਤਾਂ ਉਹ ਅਕਸਰ ਸ਼ਿਕਾਇਤ ਕਰਦਾ ਪੁਲਿਸ ਦੇ ਕੋਲੇ। ਦੇਖੋ ਜੀ ਪੁਲਿਸ ਮੇਰੇ ਨਾਲ ਜਿਹੜਾ ਜੀ ਉਹ ਧੱਕਾ ਕਰ ਰਹੀ ਹੈ, ਭਾਵ ਕਿ ਮੇਰੀ FIR ਵੀ ਨਹੀਂ ਲਿਖ ਰਹੀ। ਇਹ ਮਾਮਲਾ ਬਿਲਕੁਲ ਵੱਖਰਾ ਜੀ। ਇੱਕ ਸਬ ਇੰਸਪੈਕਟਰ ਜਿਹੜਾ ਜੀ ਉਹ ਹਾਈ ਕੋਰਟ ਪਹੁੰਚ ਗਿਆ।
ਹਾਈ ਕੋਰਟ ਨੂੰ ਪਹੁੰਚਣ ਦੀ ਜ਼ਰੂਰਤ ਜਿਹੜੀ ਆ ਉਹ ਕਿਉਂ ਪਈ, ਹਾਈ ਕੋਰਟ ਦਾ ਦਰਵਾਜ਼ਾ ਕਿਉਂ ਖੜਕਾਉਣਾ ਪਿਆ? ਉਹਦਾ ਰੀਜ਼ਨ ਜਿਹੜਾ ਇਹ ਸੀਗਾ ਜੀ ਕਿ ਸਬ ਇੰਸਪੈਕਟਰ ਦੀ ਸ਼ਿਕਾਇਤ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਬਲਕਿ ਉਹਦਾ ਬਦਲੀ ਜਿਹੜੀ ਹੈ ਜੀ ਉਹ ਪੁਲਿਸ ਲਾਈਨ ਦੇ ਵਿੱਚ ਕਰ ਦਿੱਤੀ ਗਈ। ਹਾਈ ਕੋਰਟ ਦੇ ਜਸਟਿਸ ਜਿਹੜੇ ਨੇ ਅਮੋਲ ਰਤਨ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਪੰਜਾਬ ਦੇ ਪ੍ਰਿੰਸੀਪਲ ਗੈਰ ਸਕੱਤਰ DGP ਪੰਜਾਬ, ਜ਼ਿਲ੍ਹਾ ਰੂਪਨਗਰ ਦੇ SSP DSP SHO ਸਣੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਅਕਾਲੀ ਆਗੂ ਰਣਜੀਤ ਸਿੰਘ ਗੁੱਡਵਿਲ ਨੂੰ ਨੋਟਿਸ ਜਿਹੜਾ ਜੀ ਉਹ ਜਾਰੀ ਕਰ ਦਿੱਤਾ। ਐਕਚੁਅਲੀ ਹੋਇਆ ਕੀ ਹੈ ਜੀ ਕਿ 22 ਸਤੰਬਰ ਮੰਗਿਆ ਗਿਆ, ਇਹ ਪਤਾ ਲੱਗਾ ਜੀ ਕਿ ਜਿਹੜਾ ਇਹ ਇੰਸਪੈਕਟਰ ਜਸਪਾਲ ਸਿੰਘ ਜਿਹੜਾ ਰੂਪਨਗਰ ਥਾਣੇ ਦੇ ਵਿੱਚ ਤਾਇਨਾਤ ਸੀਗਾ, ਉਹਦੀ ਡਿਊਟੀ ਲੱਗੀ ਹੋਈ ਸੀ ਨੰਗਲ ਦੇ ਸਟਾਫ ਕਲੱਬ ਦੇ ਵਿੱਚ ਐਂਟਰੀ ਗੇਟ ਦੇ ਉੱਤੇ। ਉੱਥੋਂ ਉਪ ਮੁੱਖ ਮੰਤਰੀ ਤੇ ਹੋਰ VIPs ਨੇ ਲੰਘਣਾ ਸੀਗਾ। ਜਸਪਾਲ ਸਿੰਘ ਕਹਿੰਦਾ ਕਿ ਉਹਨੂੰ 16 ਜਾਣਿਆਂ ਦੀ ਸੂਚੀ ਦਿੱਤੀ ਗਈ ਸੀ ਕਿ ਆਹ ਬੰਦੇ ਜਿਹੜੇ ਆ ਉਹ ਅੰਦਰ ਜਾ ਸਕਦੇ ਨੇ। ਉਹਨਾਂ ਨੇ ਕਿਹਾ ਕਿ ਉਪ ਮੁੱਖ ਮੰਤਰੀ ਕਿਉਂਕਿ Z ਸੁਰੱਖਿਆ ਦੇ ਅਧੀਨ ਨੇ, ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਗੁੱਡਵਿਲ ਜਿਹੜੇ ਆਪਣੇ 8 ਸਾਥੀਆਂ ਦੇ ਨਾਲ ਉਹ ਗੇਟ ਦੇ ਉੱਤੇ ਆਏ। ਉਹਨਾਂ ਕਿਹਾ ਕਿ ਚਾਵਲਾ ਤੋਂ ਬਿਨਾਂ ਸਾਰਿਆਂ ਨੂੰ ਗੇਟ ਤੋਂ ਦਾਖਲ ਹੋਣ ਤੋਂ ਨਾ ਕਰਤੀ ਗਈ ਸੀ, ਕਿਉਂਕਿ ਉਹਨਾਂ ਜਿਹੜੀ ਉਹਦੇ ਕੋਲ ਸੂਚੀ ਸੀ ਉਹਦੇ ਵਿੱਚ ਉਹਨਾਂ ਦਾ ਨਾਮ ਨਹੀਂ ਸੀਗਾ। ਉਸ ਤੋਂ ਬਾਅਦ ਜਿਹੜਾ ਸੀਗਾ ਜੀ ਇਹ ਗੁੱਡਵਿਲ ਇਹ ਭੜਕ ਗਿਆ, ਉਹਨੇ ਉਹਦੇ ਵਿੱਚੋਂ ਲਿਸਟ ਜਿਹੜੀ ਸੀ ਫੜੀ ਤੇ ਪਾੜ ਦਿੱਤੀ, ਉਹਦੇ ਧੱਕਾ ਮੁੱਕੀ ਕੀਤੀ ਔਰ ਗਾਲਾਂ ਵੀ ਜਿਹੜੀਆਂ ਸੀਗੀਆਂ ਉਹਨੂੰ ਕੱਢੀਆਂ। ਪੁਲਿਸ ਨੇ ਇਸ ਇੰਸਪੈਕਟਰ ਦੀ ਕੋਈ ਸੁਣਵਾਈ ਨਹੀਂ ਕੀਤੀ। ਹੁਣ ਮਾਮਲਾ ਜਿਹੜਾ ਜੀ ਉਹ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਅਕਾਲੀ ਆਗੂ ਨੇ ਉਹ ਕੀ ਕੁਝ ਕਰਦੇ ਫਿਰਦੇ ਨੇ, ਤੇ ਇੱਕ ਸਿੰਬੋਲਿਕ ਤੌਰ ਦੇ ਉੱਤੇ ਜੁੱਤੀ ਸੁੱਟਣ ਵਾਲੇ ਜਿਹੜੇ ਵਿਅਕਤੀ ਆ ਜੀ ਵਿਕਰਮ, ਉਹਦਾ ਹਾਲ ਕੀ ਕਰ ਦਿੱਤੀ ਹੈ ਜੀ ਪੁਲਿਸ ਨੇ। ਜੀ ਵੇਖ ਲਓ ਸਾਰਿਆਂ ਦੇ ਸਾਹਮਣੇ ਹੀ ਹੈਗਾ। ਤੇ ਅੱਗੇ ਗੱਲ ਕਰਦੇ ਹਾਂ ਜੀ, ਜਿਵੇਂ ਭਾਰਤ ਆ ਉਹ ਖੇਡਾਂ ਦੇ ਵਿੱਚ ਪਿੱਛੇ ਤੋਂ ਪਿੱਛੇ ਕਿਉਂ ਜਾ ਰਿਹਾ ਤੇ ਹੁਣ ਵੀ ਉਹਨਾਂ ਨੂੰ ਇੱਕ ਹਾਰ ਦਾ ਨਮੋਸ਼ੀ ਸਾਹਮਣਾ ਕਰਨਾ ਪਿਆ ਆ। ਕਮ ਸੇ ਕਮ ਜਿਹੜੀ ਕ੍ਰਿਕਟ ਹੈ ਜੀ ਉਸ ਮਾਮਲੇ ਦੇ ਵਿੱਚ ਤਾਂ ਇਹ ਕਿਹਾ ਜਾ ਸਕਦਾ ਕਿ ਕ੍ਰਿਕਟ ਹੀ ਕ੍ਰਿਕਟ ਹੋ ਗਈ ਹੈ। ਤਾਂ ਹੁਣ ਜਿਹੜੀ ਟੀਮ ਇੰਡੀਆ ਜੀ ਉਹਦਾ ਬਹੁਤ ਬੁਰਾ ਹਾਲ ਹੋਇਆ ਜੀ ਇੰਗਲੈਂਡ ਦੇ ਵਿੱਚ। 143 ਮਿੰਟ ਦੇ ਵਿੱਚ ਹੀ ਆਊਟ ਜਿਹੜੀ ਜੀ ਹੋ ਗਈ। 40 ਸਾਲਾਂ ਦੇ ਵਿੱਚ ਸਭ ਤੋਂ ਵੱਡੀ ਹਾਰ ਦਾ ਰਿਕਾਰਡ ਜਿਹੜਾ ਜੀ ਰਿਕਾਰਡ ਬਣ ਗਿਆ ਇਹ ਹੁਣ ਤੱਕ ਦੀ। ਇੰਗਲੈਂਡ ਨੇ 5ਵੇਂ ਟੈਸਟ ਮੈਚ ਨੂੰ ਤੀਜੇ ਦਿਨ ਟੀਮ ਇੰਡੀਆ ਨੂੰ 30 ਓਵਰਾਂ ਦੇ ਵਿੱਚ 143 ਮਿੰਟਾਂ ਦੇ ਵਿੱਚ ਆਲ ਆਊਟ ਜਿਹੜਾ ਜੀ ਕਰਤਾ। ਔਰ ਪਹਿਲੀ ਪਾਰੀ ਦੇ ਵਿੱਚ 90 ਰਨ ਤੇ 9 ਵਿਕਟਾਂ ਗਵਾਉਣ ਵਾਲੀ ਇੰਡੀਆ ਦੀ ਟੀਮ ਦੂਜੀ ਪਾਰੀ ਦੇ ਵਿੱਚ 94 ਦੇ ਉੱਤੇ ਆਲ ਆਊਟ ਹੋ ਗਈ। ਔਰ ਓਵਲ ਟੈਸਟ ਦੇ ਵਿੱਚ ਇਸ ਜਿੱਤ ਦੇ ਨਾਲ ਜੀ ਜਿਹੜੀ 5 ਦੀ ਇਹ ਸੀਰੀਜ਼ ਆ ਜੀ 3-1 ਦੇ ਨਾਲ ਇਹਦੇ ਉੱਤੇ ਉਹਨਾਂ ਨੇ ਕਬਜ਼ਾ ਜਿਹੜਾ ਜੀ ਉਹ ਕਰ ਲਿਆ ਜੀ। ਤੇ ਅਖੀਰ ਦੇ ਵਿੱਚ ਅੱਜ ਨਵਾਂ ਕੁਝ ਇਸ ਤਰ੍ਹਾਂ ਦੀ ਕਿ ਨਵੀਂ ਟੀਮ ਜੋ ਬਣੀ ਹੁਣ ਭਾਜਪਾ ਲਈ, ਕੁਝ ਪਹਿਲੇ ਤੇ ਨਵੇਂ ਕੁਝ ਪਾਏ ਆਗੂ। ਨਵੀਂ ਟੀਮ ਜੋ ਬਣੀ ਹੁਣ ਭਾਜਪਾ ਲਈ, ਕੁਝ ਪਹਿਲੇ ਤੇ ਨਵੇਂ ਕੁਝ ਪਾਏ ਆਗੂ। ਕੱਟ ਹੋ ਗਿਆ ਪੱਤਾ ਕਈ ਲੀਡਰਾਂ ਦਾ, ਅੱਗੇ ਉਹਨਾਂ ਦੀ ਥਾਂ ਕੁਝ ਆਏ ਆਗੂ। ਜਿੰਨੀ ਪੱਕੀ ਅਡਵਾਨੀ ਦੀ ਫੌਜ ਸੀਗੀ ਕੱਢ ਕੇ ਖੂੰਜੇ ਹੋ ਗਏ ਬਿਠਾਏ ਆਗੂ। ਚਿਹਰੇ ਚਮਕਦੇ ਨਵੀਂ ਹਨ ਟੀਮ ਵਾਲੇ, ਨਿਕਲ ਗਏ ਕਰਦੇ ਹਾਏ ਹਾਏ ਆਗੂ। ਮੁੰਡਾ ਮੰਮੀ ਨੂੰ ਆਖ ਰਿਹਾ ਮੇਨਕਾ ਦਾ, ਪਈ ਆਪਾਂ ਦੀ ਕਦਰ ਵੀ ਸਹੀ ਨਹੀਂ ਜੀ। ਮੁੰਡਾ ਮੰਮੀ ਨੂੰ ਆਖ ਰਿਹਾ ਮੇਨਕਾ ਦਾ, ਪਈ ਆਪਾਂ ਦੀ ਕਦਰ ਵੀ ਸਹੀ ਨਹੀਂ। ਸਬਰ ਕਰਨ ਲਈ ਪੁੱਤ ਨੂੰ ਕਹੇ ਮੰਮੀ, ਜਗ੍ਹਾ ਹੋਰ ਵੀ ਜਾਣ ਲਈ ਰਹੀ ਨਹੀਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਆਏ ਤੇ ਜਿਹੜੇ ਵੀ ਸਵਾਲ ਸੀ ਉਹਨਾਂ ਦੇ ਜਵਾਬ ਦਿੱਤੇ ਆ। ਬਹੁਤ ਬਹੁਤ ਥੈਂਕ ਯੂ ਜੀ। ਥੈਂਕ ਯੂ ਜੀ, ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।